Sikh Queenslanders allowed to carry ceremonial knives in schools after court ruling. Queensland Supreme Court has ruled that the ban is unconstitutional under the Racial Discrimination Act. 30 ਅਗਸਤ 2017 ਨੂੰ ਸਟੇਟ ਨੇ ਇਹ ਬੈਨ ਲਾ ਦਿੱਤਾ ਸੀ ਕਿ ਬਈ ਕੋਈ ਵੀ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਨੇ ਉਹ ਕਿਰਪਾਨ ਪਾ ਕੇ ਜਿਹੜੇ ਖਾਸ ਤੌਰ ਤੇ ਸਿੱਖ ਬੱਚਿਆਂ ਲਈ ਉਹਦੇ ਉੱਤੇ ਪਾਬੰਦੀ ਸੀ, ਕਿਉਂਕਿ ਜਿਹੜਾ ਬੈਨ ਸੀ ਇਹ ਕੁਈਨਜ਼ਲੈਂਡ ਵੈਪਨਸ ਐਕਟ 1990 ਦੇ ਥੱਲੇ ਸੀ, ਜਿਹਦੇ 'ਚ ਕਿ ਨਾਈਵਸ ਪਬਲਿਕ ਪਲੇਸਿਸ 'ਤੇ ਜਾਣ 'ਤੇ ਪਾਬੰਦੀ ਸੀ। ਬੀਬੀ ਕਮਲਜੀਤ ਕੌਰ ਸਟੇਟ ਗੌਰਮੈਂਟ ਨੂੰ ਕੋਰਟ 'ਚ ਲੈ ਗਈ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਤੁਸੀਂ ਜਿਹੜੀ ਪਾਬੰਦੀ ਲਾਈ ਹੈ ਇਹ ਲਾਈ ਹੈ ਵੈਪਨਸ ਐਕਟ ਦੇ ਥੱਲੇ, ਲੇਕਿਨ ਜਿਹੜਾ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਐਕਟ ਹੈ ਉਹ ਸਾਨੂੰ ਹੱਕ ਦਿੰਦਾ ਹੈ। ਜੇ ਇੱਕ ਦਾ ਹਿਊਮਨ ਰਾਈਟ ਹੈ ਜਾਂ ਰਿਲੀਜੀਅਸ ਰਾਈਟ ਹੈ ਪ੍ਰੈਕਟਿਸ ਕਰਨ ਦਾ, ਤੇ ਦੂਜੇ ਦਾ ਰਾਈਟ ਸੇਫਟੀ ਦਾ ਉਹਦਾ, ਔਰ ਕੋਰਟ ਨੇ ਇਹਨੂੰ ਕਿਵੇਂ ਬੈਲੈਂਸ ਕਰਨਾ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੇ ਵਿੱਚ ਸਿੱਖਾਂ ਨੇ ਇੱਕ ਵੱਡੀ ਮੱਲ ਮਾਰੀ ਹੈ ਔਰ 2017 ਵਿੱਚ ਕੁਈਨਜ਼ਲੈਂਡ ਸਟੇਟ ਨੇ ਸਿੱਖ ਬੱਚਿਆਂ ਦੇ ਕਿਰਪਾਨ ਪਾਉਣ ਜਾਂ ਉਹਨਾਂ ਨੂੰ ਸਕੂਲੋਂ ਚੱਕਣ ਵਾਲੇ ਪਿਤਾ ਜਾਂ ਦਾਦੇ ਦੇ ਕਿਰਪਾਨ ਸਮੇਤ ਸਕੂਲ ਅੰਦਰ ਆਉਣ 'ਤੇ ਪਾਬੰਦੀ ਲਾ ਦਿੱਤੀ ਸੀ। ਇੱਕ ਸਿੱਖ ਬੀਬੀ ਵਕੀਲ ਕਮਲਜੀਤ ਕੌਰ ਨੇ ਸਿੱਖ ਗੁਰਦੁਆਰਿਆਂ ਅਤੇ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਕੁਈਨਜ਼ਲੈਂਡ ਸੁਪਰੀਮ ਕੋਰਟ ਵਿੱਚ ਜਿਹੜੀ ਅਪੀਲ ਕੀਤੀ ਅਤੇ ਕੇਸ ਨੂੰ ਬੜੇ ਸੁਚੱਜੇ ਢੰਗ ਨਾਲ ਜਿਹੜਾ ਲੜਿਆ। ਸੋ ਕੁਈਨਜ਼ਲੈਂਡ ਜਿਹੜੀ ਸੁਪਰੀਮ ਕੋਰਟ ਨੇ ਸਿੱਖਾਂ ਦੇ ਧਾਰਮਿਕ ਹੱਕ ਦੇ ਤਹਿਤ ਕਿਰਪਾਨ ਪਹਿਨਣ ਨੂੰ ਜਾਇਜ਼ ਦੱਸਣ ਵਾਲਾ ਫੈਸਲਾ ਸੁਣਾਇਆ। ਸੋ ਅਸੀਂ ਆਸਟ੍ਰੇਲੀਆ ਵਾਸੀ ਸਿੱਖ ਸੰਗਤਾਂ ਅਤੇ ਦੁਨੀਆ ਭਰ ਵਿੱਚ ਜਿਹੜੀਆਂ ਵਸਦੀਆਂ ਸਿੱਖ ਸੰਗਤਾਂ ਨੂੰ ਇਸ ਯੂਨੀਕ ਜਿਹੜੀ ਹੈ ਕਾਮਯਾਬੀ ਦੀ ਮੁਬਾਰਕਬਾਦ ਦਿੰਦੇ ਹਾਂ। ਸੋ ਇਸ ਦੇ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਕਿਸੇ ਜ਼ਮਾਨੇ 'ਚ ਕਿਹਾ ਜਾਂਦਾ ਸੀ ਕਿ ਕਾਬਲ ਦੇ ਜੰਮਿਆਂ ਨੂੰ ਨਿਤ ਮਹਿਮਾ, ਤੇ ਜਦੋਂ ਸਿੱਖ ਕੌਮ ਦੇ ਸਾਹਮਣੇ ਚੈਲੰਜਸ ਆਏ ਤਾਂ ਫਿਰ ਇਹ ਫਰੇਜ਼ ਬਣ ਗਿਆ ਕਿ ਆਨੰਦਪੁਰ ਦੇ ਜੰਮਿਆਂ ਨੂੰ ਨਿਤ ਮਹਿਮਾ। ਸੋ ਜ਼ਾਹਰ ਹੈ ਕਿ ਚੈਲੰਜਸ ਸਾਡੇ ਸਾਰੇ ਇਤਿਹਾਸ ਦੇ ਲਗਭਗ ਪਿਛਲੀਆਂ 4 ਸਦੀਆਂ 'ਚ ਉੱਥੇ ਵੀ, ਤੇ ਜਦੋਂ ਅਸੀਂ ਡਾਇਸਪੋਰਾ 'ਚ ਲਗਭਗ 125 ਸਾਲ ਪਹਿਲਾਂ ਸਿੱਖ ਨਿਕਲੇ, ਭਾਵੇਂ ਉਹ ਮਲਾਇਆ 'ਚ ਆਏ, ਕੈਨੇਡਾ 'ਚ ਆਏ ਜਾਂ ਫਿਰ ਬਾਅਦ ਦੇ ਉਸ ਤੋਂ ਪਹਿਲਾਂ ਉਸੇ ਪੀਰੀਅਡ ਦੇ ਵਿੱਚ ਕੀਨੀਆ, ਯੁਗਾਂਡਾ, ਦੂਜੇ ਜਦੋਂ ਕਿ ਅਫਰੀਕਨ ਕੰਟੀਨੈਂਟ ਦੀ ਡਿਵੈਲਪਮੈਂਟ ਹੋਈ। ਸੋ ਹਰ ਥਾਂ ਸਾਡੀ, ਕਿਉਂਕਿ ਇੱਕ ਤਾਂ ਵਿਲੱਖਣ ਜੀਵਨ ਜਾਚ ਜੀ, ਸਾਡਾ ਗੁਰੂ ਗ੍ਰੰਥ ਸਾਹਿਬ ਤੇ ਇਤਕਾਦ, ਗੁਰਦੁਆਰੇ ਦੇ ਲਈ ਪਰਮਿਸ਼ਨ, ਫਿਰ 5 ਕਕਾਰੀ ਰੂਪ ਦੇ ਵਿੱਚ, ਫਿਰ ਖਾਸ ਤੌਰ 'ਤੇ ਜਦੋਂ ਤੁਸੀਂ ਨੌਕਰੀਆਂ ਲੈਣੀਆਂ ਨੇ, ਦਸਤਾਰ, ਕਿਰਪਾਨ, ਇਹ ਸਾਰੇ ਮੁੱਦੇ। ਔਰ ਜਿੱਥੇ ਜਿੱਥੇ ਸਿੱਖ ਗਏ ਉਹ ਹਰ ਥਾਂ ਉਹਨਾਂ ਨੇ ਜਿਹੜਾ ਇਹ ਹਰ ਹੱਕ ਜਿਹੜਾ ਲੜ ਕੇ ਲਿਆ। ਅਦਾਲਤੀ ਸਿਸਟਮ 'ਚ ਵੀ ਲੜੇ, ਜੇ ਅਦਾਲਤਾਂ 'ਚ ਫੇਲ ਹੋਏ ਫਿਰ ਪੋਲੀਟੀਕਲ ਲੌਬੀ ਦੇ ਨਾਲ ਆਏ, ਜੇ ਪੋਲੀਟੀਕਲ ਦੇ ਵਿੱਚ ਫੇਲ ਹੋਏ ਫਿਰ ਅਦਾਲਤਾਂ ਦਾ ਸਹਾਰਾ ਲਿਆ, ਜੇ ਐਗਜ਼ਿਸਟਿੰਗ ਕਾਨੂੰਨ ਇਨਸਾਫ ਨਹੀਂ ਸੀ ਦਿੰਦੇ ਫਿਰ ਪੋਲੀਟੀਕਲ ਲੌਬੀ ਰਾਹੀਂ ਨਵੇਂ ਰਿਲੀਜੀਅਸ ਡਿਸਕ੍ਰਿਮੀਨੇਸ਼ਨ ਔਰ ਦੂਸਰੇ ਜਿਉਂ ਐਕਟ ਬਣਦੇ ਗਏ, ਉਹਨਾਂ 'ਚੋਂ ਉਹ ਸਾਰੇ ਤੁਹਾਡੇ ਹੱਕ ਨਿਕਲਦੇ ਰਹੇ। ਔਰ ਇਹਦੇ 'ਚ ਈਵਨ ਇਹ ਨਹੀਂ ਹੈ ਕਿ ਵੀ ਹੁਣ ਜਦੋਂ ਅਸੀਂ ਆਸਟ੍ਰੇਲੀਆ ਜਾਂ ਹੋਰ ਮੁਲਕਾਂ ਦੀ ਗੱਲ ਕਰਦੇ ਹਾਂ ਜਿੱਥੇ ਡਿਵੈਲਪਮੈਂਟਸ ਇੱਕ ਡਿਫਰੈਂਟ ਰੁਖ ਦੇ ਵਿੱਚ ਅੱਜ ਨੇ, ਲੇਕਿਨ ਈਵਨ ਤੁਸੀਂ ਯੂਕੇ ਦੇ ਹਵਾਲੇ ਨਾਲ ਵੀ ਦੇਖੋਗੇ ਕਿ ਜਿਸ ਯੂਕੇ ਦੇ ਅੰਗਰੇਜ਼ਾਂ ਦੇ ਨਾਲ ਸਿੱਖਾਂ ਦਾ ਸੰਬੰਧ ਜਿਹੜਾ ਹੈ ਉਹ 19ਵੀਂ ਸਦੀ ਦਾ ਸੀ, ਔਰ ਕਿਵੇਂ ਉਹਨਾਂ ਨੇ ਸਿੱਖ ਫੌਜ ਜਿਹੜੀ ਆ ਉਹ ਵਰਤੀ ਵਰਲਡ ਵਾਰ 1-2 ਦੇ ਵਿੱਚ, ਔਰ ਪੂਰਾ ਉਹਨਾਂ ਨੂੰ ਮਰਸਨਰੀ ਬਣਾ ਕੇ ਰੱਖਿਆ। ਪਰ ਜਦੋਂ ਤੁਸੀਂ ਉੱਥੇ ਵੀ ਦੇਖੋਗੇ ਸਿੱਖ ਬੱਚਿਆਂ ਦਾ ਦਸਤਾਰ ਦਾ ਹੱਕ, ਸਕੂਲ ਪੜ੍ਹਨ ਜਾਣ ਦੇ ਵੇਲੇ 'ਚ ਬੜੇ ਪੋਪੂਲਰ ਕੇਸ ਜਿਹੜੇ ਨੇ ਉਹ ਕੋਟ ਕੀਤੇ ਜਾਂਦੇ ਨੇ, ਜਿਹਦੇ ਲਈ ਫਿਰ ਜੇ ਉਹਨਾਂ ਦੇ ਐਗਜ਼ਿਸਟਿੰਗ ਲਾਅ ਤੁਹਾਨੂੰ ਜਿਹੜੇ ਨੇ ਉਹ ਧਰਮ 'ਤੇ ਆਧਾਰਿਤ ਨਹੀਂ ਸੀ ਕੋਈ ਦਿੰਦੇ, ਫਿਰ ਰੇਸ 'ਤੇ ਆਧਾਰਿਤ ਆਇਆ। ਜਿਵੇਂ ਹਾਊਸ ਆਫ ਲਾਰਡਸ ਦੇ ਵਿੱਚ ਜਦੋਂ ਇਹ ਪਾਸ ਹੁੰਦਾ ਕਿ ਸਿੱਖਸ ਆਰ ਆਲਮੋਸਟ ਏ ਸੈਪਰੇਟ ਰੇਸ, ਤੇ ਉਹਦੇ ਨਾਲ ਉਹ ਮੰਡੇਲਾ ਕਿ ਕੀ ਕੇਸ ਸੀ ਬੜਾ ਪੋਪੂਲਰ, ਮੈਨੂੰ ਉਹਦਾ ਯਾਦ ਨਹੀਂ ਆ ਰਿਹਾ, ਉਸ ਲੈਵਲ ਦੇ ਉੱਤੇ ਵੀ ਫਾਈਟਸ ਹੋਈਆਂ। ਕੈਨੇਡਾ, ਅਮਰੀਕਾ ਦੇ ਵਿੱਚ ਅਸੀਂ ਸਿਟੀਜ਼ਨਸ਼ਿਪ ਦੇ ਲਈ ਦੇਖਦੇ ਹਾਂ ਡਾਕਟਰ ਭਗਤ ਸਿੰਘ ਥਿੰਦ, ਜਿਹੜੇ ਹਾਲਾਂਕਿ ਫਸਟ ਵਰਲਡ ਵਾਰ ਦੇ ਵਿੱਚ ਪਰਪਲ ਹਾਰਟ ਜਿਹੜਾ ਆਨਰ ਹੁੰਦਾ ਉਹ ਉਹਨਾਂ ਨੇ ਜਿੱਤਿਆ ਸੀ,
ਪਰ ਉਹਨਾਂ ਨੂੰ ਸਿਟੀਜ਼ਨਸ਼ਿਪ ਤੋਂ ਇਨਕਾਰ ਕਰ ਦਿੱਤਾ ਗਿਆ ਕਿ ਜੀ ਜਿਹੜਾ ਇੱਥੇ ਲਾਅ ਹੈ ਉਹ ਇਵੇਂ ਬਣਿਆ ਕਿ ਕਾਕੇਸ਼ੀਅਨਸ ਦੇ ਲਈ ਹੈ। ਔਰ ਇਸ ਕਿਸਮ ਦੇ ਚੈਲੰਜਸ ਬਾਕੀ ਜਿਹੜੇ ਛੋਟੇ ਮੋਟੇ ਲੈਵਲ 'ਤੇ ਨੌਕਰੀਆਂ 'ਚ ਡਿਸਕ੍ਰਿਮੀਨੇਸ਼ਨ, ਔਰ ਦੂਸਰਾ ਕਿਤੇ ਤੁਸੀਂ ਕੜਾ ਪਾਉਣ ਦਾ ਹੱਕ ਲੈ ਰਹੇ ਹੋ, ਕਿਤੇ ਤੁਸੀਂ ਹੋਰ ਹੋ। 9/11 ਤੋਂ ਬਾਅਦ ਹੋਰ ਵੀ ਚੈਲੰਜਸ, ਹੇਟ ਕ੍ਰਾਈਮ, ਉਹਦੇ ਥੱਲੇ ਤੁਸੀਂ ਕਿੰਨੇ ਹੱਕ ਲੈ। ਲੇਕਿਨ ਜਿਹੜੀ ਸਿੱਖ ਦੀ ਮੈਂ ਹਮੇਸ਼ਾ ਇਹ ਦੇਖਦਾ ਹਾਂ ਕਿ ਵੀ ਕੱਲੀ ਜਿੰਦ ਸਾਰਾ ਤਖਤ ਹਜ਼ਾਰਾ, ਇਹ ਵੀ ਹਾਲ ਹੈ ਕਿ ਵੀ ਇੱਕ ਪਾਸੇ ਜਿਹੜੀ ਸਾਡੀ ਲੈਂਡ ਆਫ ਬਰਥ ਹੈ ਉੱਥੇ ਹੌਸਟਿਲਿਟੀ 4 ਸਦੀਆਂ ਦੀ ਪਾਵਰਫੁਲ ਰਜੀਮ, ਮੁਗਲ, ਦਰਾ ਖੈਬਰ ਪਾਰ ਤੋਂ ਆਉਣ ਵਾਲੇ ਹਮਲਾਵਰ, ਅਬਦਾਲੀ ਔਰ ਦੂਸਰੇ ਬ੍ਰਿਟਿਸ਼ ਕਲੋਨੀਅਲਸ, ਔਰ ਅੱਜ ਜਿਹੜੇ ਜਿਨ੍ਹਾਂ ਨੇ ਸਾਨੂੰ ਕ੍ਰਿਮੀਨਲ ਟਰਾਈਬਲ ਆਨੇ ਆ 75 ਸਾਲ ਪਹਿਲਾਂ, ਉਹ ਪਿਛਲੇ 4 ਦਹਾਕਿਆਂ ਦੇ ਵਿੱਚ ਟੋਟਲ ਵਾਰ ਵਿੱਢੀ ਹੋਈ ਹੈ। ਔਰ ਤੁਹਾਨੂੰ ਬਦਨਾਮ ਕਰਨ ਲਈ ਇੰਟਰਨੈਸ਼ਨਲੀ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੱਤਾ, ਨਾ ਹੀ ਜਾਣਦਾ। ਹੁਣ ਖਾਲਿਸਤਾਨ ਰੈਫਰੈਂਡਮ ਦੇ ਹਵਾਲੇ ਨਾਲ ਇਹਨਾਂ ਨੇ ਜਿਹੜਾ ਗੰਦ ਘੋਲਿਆ, ਡਿਪਲੋਮੈਟਿਕ ਨੈਗੇਟਿਵਿਟੀ ਕੀਤੀ UK ਨਾਲ, ਕੈਨੇਡਾ ਨਾਲ, ਆਸਟ੍ਰੇਲੀਆ ਨਾਲ, ਅਮਰੀਕਾ ਹੀ ਤਾਂ ਚਲੋ ਅਜੇ ਇਹਨਾਂ ਦਾ ਜ਼ੋਰ ਨਹੀਂ ਪਿਆ ਹੈ, ਪਰ ਦੂਸਰੀਆਂ ਥਾਵਾਂ 'ਤੇ ਇਹਨਾਂ ਨੇ ਪ੍ਰਭਾਵਿਤ ਵੀ ਕੀਤਾ। ਹੁਣ ਆਸਟ੍ਰੇਲੀਆ ਜਿੱਥੇ ਸਿੱਖ ਪਾਪੂਲੇਸ਼ਨ ਬੜੀ ਤੇਜ਼ੀ ਨਾਲ ਵਧੀ ਹੈ ਪਿਛਲੇ ਸਾਲਾਂ 'ਚ, ਖਾਸ ਤੌਰ 'ਤੇ ਯੰਗਸਟਰ ਸਟੂਡੈਂਟਸ ਆਏ ਨੇ, ਇਸ ਵੇਲੇ ਕਰੀਬ 500,000 ਦੇ ਨੇੜੇ ਤੇੜੇ ਸਿੱਖ ਹੋਣਗੇ ਆਸਟ੍ਰੇਲੀਆ ਦੇ ਵਿੱਚ, ਜਿੱਥੇ ਉਹ ਪੰਥ ਪ੍ਰਸਤ ਨੇ। ਉੱਥੇ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਭਾਈ ਜਦੋਂ ਤੁਸੀਂ ਪਰਿਵਾਰਾਂ ਦੇ ਨਾਲ ਆ ਕੇ ਵੱਸਦੇ ਹੋ, ਬੱਚੇ ਬੱਚੀਆਂ ਨੇ ਤੁਹਾਡੇ ਸਕੂਲਾਂ 'ਚ ਜਾਣਾ ਹੈ, ਔਰ ਜਿਹੜੇ ਬਿਲਕੁਲ ਕਮਿਟਡ ਸਿੱਖ ਪਰਿਵਾਰ ਨੇ, ਜਿਹੜੇ ਬੱਚੇ ਬੱਚੀਆਂ ਨੂੰ ਜਿਹੜੀ ਉਸ ਵੇਲੇ ਸਾਡੀ ਨਿਰਧਾਰਤ ਉਮਰ ਹੈ 10-11 ਸਾਲ ਦੀ, ਜਿਵੇਂ ਪੁਰਾਣੀ ਜਨਰੇਸ਼ਨ ਵੇਲੇ ਹੁੰਦਾ ਸੀ ਵੀ ਉਹਨਾਂ ਨੂੰ ਅੰਮ੍ਰਿਤ ਛਕਾਉਣਾ, ਸੋ ਹੁਣ ਜਦੋਂ ਤੁਸੀਂ ਜੇ 11 ਸਾਲ ਦਾ ਬੱਚਾ ਬੱਚੀ ਅੰਮ੍ਰਿਤ ਛਕਦਾ ਹੈ ਤੇ ਜ਼ਾਹਰ ਹੈ ਕਿ ਉਹ 6ਵੀਂ ਦਾ ਸਟੂਡੈਂਟ ਹੋਏਗਾ। ਫਿਰ ਸਕੂਲਾਂ 'ਚ ਹਾਈ ਸਕੂਲ ਲੈਵਲ 'ਤੇ ਤੁਸੀਂ 5 ਕਕਾਰਾਂ ਦੇ ਨਾਲ ਜਾਣਾ। ਫਰਾਂਸ ਦਾ ਚੈਲੰਜ ਦਾ ਅਸੀਂ ਦੇਖਿਆ ਜਦੋਂ ਆਸਟੈਂਸਿਬਲ ਸਾਇੰਸ ਆਫ ਰਿਲੀਜਨ 'ਤੇ ਪਾਬੰਦੀ ਲਾਈ ਕਿ ਜੀ ਤੁਸੀਂ ਈਵਨ ਹੈੱਡ ਆਪਣਾ ਪਟਕਾ ਜਾਂ ਪੱਗ ਵੀ ਨਹੀਂ ਬੰਨ੍ਹ ਸਕਦੇ ਕਿਉਂਕਿ ਇਹ ਤੁਹਾਡੇ ਧਰਮ ਦੀ ਪਛਾਣ ਹੈ। ਸੋ ਹਰ ਥਾਂ ਅਸੀਂ ਕਿਤੇ ਵੀ ਲਾਈ ਡਾਊਨ ਨਹੀਂ ਕੀਤਾ ਹੈ। ਜੇ ਕਿਤੇ ਡਿਫੀਟ ਵੀ ਹੋਈ ਇੱਕ ਲੈਵਲ ਦੇ ਉੱਤੇ, ਹੁਣ ਭਾਵੇਂ ਫਰਾਂਸ ਵਾਲਿਆਂ ਦਾ ਜੋ ਮਰਜ਼ੀ, ਲੇਕਿਨ ਉਹ ਹਮੇਸ਼ਾ ਮੋਰਲੀ ਜਿਹੜੇ ਨੇ ਉਹ ਸਿੱਖਾਂ ਦੇ ਸਾਹਮਣੇ ਉਹਨਾਂ ਦੀ ਅੱਖ ਨੀਵੀਂ ਰਹੇਗੀ। ਯੂਨਾਈਟਿਡ ਸਿੱਖਸ ਨੇ ਉਹਨਾਂ ਕੇਸਿਸ ਨੂੰ, ਜਿਹੜੇ 2-3 ਕੇਸ ਫਰਾਂਸ ਦੇ ਸੀ, ਸ਼ਿੰਗਾਰਾ ਸਿੰਘ ਹੋਰਾਂ ਦਾ, ਦੂਸਰੇ, ਉਹ ਯੂਨਾਈਟਿਡ ਨੇਸ਼ਨ ਹਿਊਮਨ ਰਾਈਟ ਕਾਉਂਸਲ ਤੱਕ ਲੈ ਕੇ ਗਏ, ਉਹਨੂੰ ਜਿੱਤੇ। ਹਾਲਾਂਕਿ UN ਦੇ ਕੋਲ ਕੋਈ ਆਪਣੀ ਫੋਰਸ ਨਹੀਂ ਹੈ ਵੀ ਉਹਨੂੰ ਇੰਪਲੀਮੈਂਟ ਕਰੇ, ਪਰ ਅਸੀਂ UN ਲੈਵਲ ਦੇ ਉੱਤੇ ਉਹ ਕੇਸ ਜਿੱਤੇ ਹੋਏ ਨੇ। ਇਸੇ ਤਰ੍ਹਾਂ ਬਹੁਤ ਸਾਰੀਆਂ ਥਾਵਾਂ 'ਤੇ ਜਿਹੜੇ ਪਾਸ ਕੀਤੇ ਕਾਨੂੰਨ ਨੇ। ਜੇ ਹੁਣ UK ਦੇ ਵਿੱਚ ਮੋਟਰਸਾਈਕਲ ਜਾਂ ਦੂਸਰਿਆਂ ਦੇ ਉੱਤੇ ਉਹਨਾਂ ਨੇ ਪਾਬੰਦੀ ਲਾਈ, ਸਾਈਕਲਿੰਗ 'ਤੇ ਜੀ ਪੱਗ ਦੇ ਨਾਲ ਨਹੀਂ ਹੈਲਮਟ, ਤੇ ਕ੍ਰੈਸ਼ ਹੈਲਮਟ ਐਕਟ ਜਿਹੜਾ ਉੱਥੇ ਪਾਸ ਹੁੰਦਾ ਹੈ। ਕੈਨੇਡਾ 'ਚ ਵੀ ਕੁਛ ਥਾਵਾਂ ਦੇ ਉੱਤੇ ਐਗਜ਼ੈਂਪਸ਼ਨ ਲਈ ਹੈ। ਅਮਰੀਕਾ 'ਚ ਇੱਕ ਥਾਂ ਦੇ ਉੱਤੇ ਲੜਾਈ ਲੜੀ ਗਈ ਹੈ। ਹੁਣ ਮੈਂ ਜਿਸ ਕੇਸ ਦਾ ਜ਼ਿਕਰ ਕਰ ਰਿਹਾ ਕਿਉਂਕਿ ਆਸਟ੍ਰੇਲੀਆ ਇਸ ਵੇਲੇ ਸਾਡੇ ਵੱਡੇ ਰਾਡਾਰ 'ਤੇ ਹੈ ਪੋਲੀਟੀਕਲ ਖਾਲਿਸਤਾਨ ਦੇ ਐਕਟਿਵਿਜ਼ਮ ਦੇ ਲਿਹਾਜ਼ ਨਾਲ ਵੀ, ਔਰ ਇੰਡੀਅਨ ਸਿਸਟਮ, ਉਹਨਾਂ ਦੇ ਕੌਂਸੂਲੇਟ, ਉਹਨਾਂ ਦੇ ਹਾਈ ਕਮਿਸ਼ਨ ਪੂਰੀ ਤਰ੍ਹਾਂ ਉੱਥੇ ਇਨਵੋਲਵ ਨੇ। ਸਿੱਖਾਂ ਨੂੰ ਬਦਨਾਮ ਕਰਨ ਲਈ ਵੀ ਉਹਨਾਂ ਦੇ ਆਪਣੇ ਉਸ ਕਿਸਮ ਦੇ ਜਿਹੜੇ ਆ ਉਹਨਾਂ ਦਾ ਨੈਗੇਟਿਵ ਪ੍ਰੋਪੇਗੈਂਡਾ ਵੀ ਚੱਲਦਾ ਹੈ। ਕਈ ਵਾਰ ਉਹ ਮੇਨ ਸਟ੍ਰੀਮ ਮੀਡੀਆ 'ਚ ਵੀ ਕੋਈ ਨਾ ਕੋਈ ਨੈਗੇਟਿਵ ਸਟੋਰੀ ਪਲਾਂਟ ਕਰਵਾ ਦਿੰਦੇ ਨੇ। ਔਰ ਜ਼ਾਹਰ ਹੈ ਵੀ ਇਹਨਾਂ ਮੁਲਕਾਂ 'ਚ ਵੀ ਅਜੇ ਉਸ ਲੈਵਲ ਦੀ ਐਜੂਕੇਸ਼ਨ ਤਾਂ ਨਹੀਂ ਹੈ। ਹਾਲਾਂ ਸਾਡੀਆਂ ਜਥੇਬੰਦੀਆਂ ਨੇ ਐਫਰਟ ਵੀ ਕੀਤਾ, ਔਰ ਖ਼ਾਸ ਤੌਰ 'ਤੇ COVID-19 ਦੇ ਚੱਲਦਿਆਂ ਜਿੱਥੇ ਸਾਡੀ ਪਛਾਣ ਹੋਈ ਕਿ ਅਸੀਂ ਬਾਹਰ ਨਿਕਲੇ। ਆਸਟ੍ਰੇਲੀਆ 'ਚ ਵੀ ਜਿਹੜੀਆਂ ਵਾਈਲਡ ਫਾਇਰਸ ਨੇ ਔਰ ਦੂਸਰੇ ਨੇ ਫਲੱਡਸ ਨੇ, ਔਰ ਉਹਨਾਂ ਮੌਕਿਆਂ ਦੇ ਉੱਤੇ COVID-19 ਮੌਕੇ ਸਿੱਖਾਂ ਦੀ ਪਛਾਣ, ਉਹਦੇ ਥੱਲੇ ਉਹਨਾਂ ਨੂੰ ਨਵਾਜਿਆ ਵੀ ਗਿਆ ਅਵਾਰਡਸ ਨਾਲ ਵੀ, ਔਰ ਈਵਨ ਨਿਊਜ਼ੀਲੈਂਡ ਦੇ ਹਵਾਲੇ ਨਾਲ ਵੀ। ਹੁਣ ਜਿਹੜੀ ਖਬਰ ਅੱਜ ਪ੍ਰਮੁੱਖ ਤੌਰ ਦੇ ਉੱਤੇ ਉਹਨਾਂ ਦੇ ਮੀਡੀਆ ਔਰ ਉਹਨਾਂ ਦੇ ਲੋਕਲ ਵੀ ਜਿਹੜਾ ਮੀਡੀਆ 'ਚ ABC ਨਿਊਜ਼ ਹੈ ਉਹਨਾਂ ਦੀ ਹੈ, ਸਿੱਖ ਕੁਈਨਜ਼ਲੈਂਡਰਸ ਅਲਾਉਡ ਟੂ ਕੈਰੀ ਸੈਰੇਮੋਨੀਅਲ ਨਾਈਵਸ ਇਨ ਸਕੂਲਸ ਆਫਟਰ ਕੋਰਟ ਰੂਲਿੰਗ। ਹੁਣ ਇਸ ਖਬਰ ਦਾ ਬੇਸ, ਜੇ ਇਸ ਖਬਰ ਨੂੰ ਅਸੀਂ ਦੇਖਣਾ ਵੀ ਇਹ ਕਿੰਨੀ ਵੱਡੀ ਵਿਕਟਰੀ ਹੈ, ਤੇ ਸਾਨੂੰ 6 ਸਾਲ ਪਹਿਲਾਂ ਜਾਣਾ ਪਏਗਾ। ਜਿਹੜਾ ਆਸਟ੍ਰੇਲੀਆ ਦਾ ਸੂਬਾ ਕੁਈਨਜ਼ਲੈਂਡ ਹੈ ਉਸ ਦਾ ਪ੍ਰੋਮੀਨੈਂਟ ਟਾਊਨ ਬ੍ਰਿਸਬੇਨ, ਜਦੋਂ ਅਸੀਂ ਖਾਲਿਸਤਾਨ ਰੈਫਰੈਂਡਮ ਦੀ ਵੀ ਗੱਲ ਕੀਤੀ ਕਿ ਮੈਲਬਰਨ, ਬ੍ਰਿਸਬੇਨ ਔਰ ਸਿਡਨੀ, ਸੋ ਬ੍ਰਿਸਬੇਨ ਦੇ ਵਿੱਚ ਸਾਈਜ਼ੇਬਲ ਸਿੱਖ ਪਾਪੂਲੇਸ਼ਨ ਹੈ। ਹੁਣ ਤਾਂ ਹੋਰ ਵੀ ਜ਼ਿਆਦਾ ਕੁਈਨਜ਼ਲੈਂਡ 5-6 ਸਾਲ ਦੇ ਵਿੱਚ ਹੋਰ ਵੀ ਹੋਈ ਹੈ। ਪਰ ਉੱਥੇ ਜਿਹੜਾ ਹੈ 30 ਅਗਸਤ 2017 ਨੂੰ ਸਟੇਟ ਨੇ
ਇਹ ਬੈਨ ਲਾ ਦਿੱਤਾ ਸੀ ਕਿ ਵੀ ਕੋਈ ਵੀ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਨੇ ਉਹ ਕਿਰਪਾਨ ਪਾ ਕੇ, ਜਿਹੜੇ ਖਾਸ ਤੌਰ ਤੇ ਸਿੱਖ ਬੱਚਿਆਂ ਲਈ ਉਹਦੇ ਉੱਤੇ ਪਾਬੰਦੀ ਸੀ। ਔਰ ਉਹ ਘਟਨਾ ਜਿਹਨੂੰ ਨਾ ਉਸ ਵੇਲੇ ਦੇ ਮੀਡੀਆ ਨੇ ਬੜਾ ਨੈਗੇਟਿਵਲੀ ਵੀ ਪੋਰਟਰੇ ਕੀਤਾ ਕਿ ਬੱਚੇ ਨੂੰ ਸਕੂਲੋਂ ਛੁੱਟੀ ਹੋਈ ਤੇ ਉਹਦਾ ਦਾਦਾ ਜਿਹੜਾ ਹੈ ਉਹਨੂੰ ਲੈਣ ਆਇਆ। ਜ਼ਾਹਰ ਹੈ ਦਾਦਾ ਅੰਮ੍ਰਿਤਧਾਰੀ ਸਿੰਘ ਸੀ, ਉਹਨੇ ਕਿਰਪਾਨ ਉੱਤੋਂ ਦੀ ਪਾਈ ਹੋਈ ਸੀ। ਸੋ ਉਸ ਕੇਸ ਨੂੰ ਆਧਾਰ ਬਣਾ ਕੇ ਜਿਹੜਾ, ਔਰ ਆਲਰੇਡੀ ਕਿਉਂਕਿ ਸਟੇਟਸ ਦਾ ਤਾਂ ਹਮੇਸ਼ਾ ਹੀ ਇੱਕ ਪੇਰੈਂਟਸ ਦੇ ਵਿੱਚ ਵੀ ਫੀਅਰ ਹੁੰਦਾ ਹੈ ਜੀ, ਵੈਪਨ ਹੈ, ਬੱਚੇ ਲੜ ਨਾ ਪੈਣ, ਦੂਜਾ ਨਾ ਹੋਏ। ਸੋ ਇਹ 6 ਸਾਲ ਪਹਿਲਾਂ ਇਹ ਕੁਈਨਜ਼ ਲੈਂਡ ਜਿਹੜੀ ਸਟੇਟ ਹੈ ਉਹਨੇ ਬੈਨ ਲਾ ਦਿੱਤਾ। ਹੁਣ ਇੱਕ ਤਾਂ ਸੀ ਕਿ ਜੀ ਸਟੇਟ ਨੇ ਬੈਨ ਲਾ ਦਿੱਤਾ ਤੇ ਹੁਣ ਜਿਵੇਂ ਕਈ ਥਾਂ ਤੇ ਹੁੰਦਾ ਜੀ, ਉਹ ਧਾਗੇ 'ਚ ਪਰੋ ਕੇ ਇੱਕ ਉਹ ਪਾਲੋ ਕਿਰਪਾਨ ਨਿੱਕੀ ਜਿਹੀ ਅੱਧੇ ਇੰਚ ਦੀ। ਲੇਕਿਨ ਉੱਥੇ ਬੀਬੀ ਕਮਲਜੀਤ ਕੌਰ ਨੇ, ਅਟਰਨੀ ਬ੍ਰਿਸਬੇਨ 'ਚ, ਉਹਨਾਂ ਨੇ ਗਿਵ ਅਪ ਨਹੀਂ ਕੀਤਾ। ਇਨ ਦਾ ਮੀਨ ਟਾਈਮ ਜਦੋਂ ਕਿ ਸਟੇਟ ਦਾ ਬੈਨ ਸੀ, ਉਸ ਤੋਂ ਬਾਅਦ ਕੋਈ ਹੋਰ ਐਕਟ ਜਿਹਦੇ 'ਚ ਕਿ ਰਿਲੀਜੀਅਸ ਡਿਸਕ੍ਰਿਮੀਨੇਸ਼ਨ ਤੇ ਬੇਸਡ ਨਵਾਂ ਕਾਨੂੰਨ, ਉਹਦਾ ਉਹਨਾਂ ਨੇ ਆਧਾਰ ਬਣਾਇਆ ਕਿ ਭਾਈ ਇਹ ਤਾਂ ਸਿੱਖਾਂ ਦੇ ਮੁੱਢਲੇ ਧਾਰਮਿਕ ਜਿਹੜਾ ਹੈ ਉਹ ਆਰਟੀਕਲ ਆਫ ਫੇਥ ਹੈ। ਔਰ ਉਹਨਾਂ ਨੇ ਉਹਦੇ ਆਧਾਰ ਦੇ ਉੱਤੇ ਹਾਇਰ ਕੋਰਟ ਦੇ ਵਿੱਚ ਜਿਹੜਾ ਉਹਨਾਂ ਦਾ ਸੁਪਰੀਮ ਕੋਰਟ ਹੈ ਕੁਈਨਜ਼ਲੈਂਡਸ ਦਾ, ਉਹਦੇ 'ਚ ਉਹਨਾਂ ਨੇ ਅਪੀਲ ਪਾਈ। ਔਰ ਅੱਜ ਜਦੋਂ ਅਸੀਂ ਇਸ ਮੀਡੀਆ ਦੀ ਖਬਰ ਨੂੰ ਡਿਸਕਸ ਕਰ ਰਹੇ ਕਿ ਇਹ ਜਿੱਤ ਹੋਈ ਹੈ, ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਧਾਰਮਿਕ ਤੌਰ ਦੇ ਉੱਤੇ ਸਿੱਖਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਹੋਣੀ ਚਾਹੀਦੀ। ਹੁਣ ਇਹ ਹੈ ਖਬਰ ਦਾ ਆਧਾਰ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਹੁਣ ਕੁਈਨਜ਼ਲੈਂਡ ਸੁਪਰੀਮ ਕੋਰਟ ਹੈਜ਼ ਰੂਲਡ that the ban is unconstitutional under the Racial Discrimination Act। ਇਹ ਉਸ ਤੋਂ ਬਾਅਦ ਆਇਆ ਐਕਟ, ਰੇਸ਼ੀਅਲ ਡਿਸਕ੍ਰਿਮੀਨੇਸ਼ਨ ਐਕਟ। ਇਹਦੇ ਆਧਾਰ ਤੇ ਉਹਨਾਂ ਨੇ ਫੈਸਲਾ ਸੁਣਾਇਆ। ਉਹਨਾਂ ਨੇ ਕਿਉਂਕਿ ਬੀਬੀ ਕਮਲਜੀਤ ਕੌਰ ਸਟੇਟ ਗੌਰਮੈਂਟ ਨੂੰ ਕੋਰਟ 'ਚ ਲੈ ਗਈ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਤੁਸੀਂ ਜਿਹੜੀ ਪਾਬੰਦੀ ਲਾਈ ਹੈ, ਇਹ ਲਾਈ ਹੈ ਵੈਪਨਸ ਐਕਟ ਦੇ ਥੱਲੇ, ਲੇਕਿਨ ਜਿਹੜਾ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਐਕਟ ਹੈ ਉਹ ਸਾਨੂੰ ਹੱਕ ਦਿੰਦਾ ਹੈ। ਔਰ ਕੋਰਟ ਨੇ ਜਿਹੜਾ ਹੈ ਉਸ ਦੇ ਉੱਤੇ ਜਿਹੜਾ ਇਹ ਆਪਣਾ ਫੈਸਲਾ ਸੁਣਾਇਆ। ਔਰ ਇਹ ਮਿਸਟਰ ਅਟਵਾਲ ਦਾ ਇਹ ਕੇਸ ਸੀ, ਮਿਸਿਸ ਅਟਵਾਲ ਦਾ ਲਾਇਰ ਕਲੇਅਰ ਕੋਲਸ, ਉਹਨੇ ਇਹ ਕਿਹਾ ਕਿ ਕੋਰਟ ਹੈਡ ਅ ਡਿਫਿਕਲਟ ਟਾਸਕ ਟੂ ਬੈਲੈਂਸ the human rights of individuals to practice their religion and express their faith with the human rights of student and teacher safety। ਹੁਣ ਦੋਨੋਂ ਹੋ ਗਏ ਜੀ, ਜੇ ਇੱਕ ਦਾ ਹਿਊਮਨ ਰਾਈਟ ਹੈ ਜਾਂ ਰਿਲੀਜੀਅਸ ਰਾਈਟ ਹੈ ਪ੍ਰੈਕਟਿਸ ਕਰਨ ਦਾ, ਤੇ ਦੂਜੇ ਦਾ ਰਾਈਟ ਸੇਫਟੀ ਦਾ ਉਹਦਾ। ਔਰ ਕੋਰਟ ਨੇ ਇਹਨੂੰ ਕਿਵੇਂ ਬੈਲੈਂਸ ਕਰਨਾ ਹੈ। ਔਰ ਉਹਨਾਂ ਨੇ ਕਿਹਾ ਵੀ ਕੋਰਟ ਦੇ ਫੈਸਲੇ ਤੋਂ ਬਹੁਤ ਖੁਸ਼ ਨੇ। ਔਰ ਉਹਨਾਂ ਨੇ ਕਿਹਾ ਟੁਡੇ ਮਾਰਕਸ ਦਾ ਡੇ that members of Sikh faith can practice their faith and positively participate without discrimination as proud members of the local school communities। ਔਰ ਕੋਰਟ ਨੇ ਜਿਹੜਾ ਇਹ ਸਾਰੇ ਦੇ ਉੱਤੇ ਦਿੱਤਾ, ਉਹਨਾਂ ਨੇ ਇਸ ਨੂੰ ਕਿਹਾ ਕਿ ਵੀ ਇਹ ਵਾਕਈ ਡਿਸਕ੍ਰਿਮੀਨੇਟਰੀ ਹੈ ਕਿਰਪਾਨ ਦੇ ਉੱਤੇ ਬਲੈਂਕਟ ਬੈਨ ਲਾਉਣਾ। 3 ਜੱਜਾਂ ਦਾ ਇਹ ਪੈਨਲ ਸੀ ਕੋਰਟ ਆਫ ਅਪੀਲ, ਔਰ ਉਹਨਾਂ ਨੇ ਜਿਹੜਾ ਡਿਸੀਜਨ ਦਿੱਤਾ ਉਹਨੇ ਸਟੇਟ ਦੇ ਫੈਸਲੇ ਨੂੰ ਬਦਲ ਕੇ ਰੱਖ ਦਿੱਤਾ। ਔਰ ਇਹ ਕਿਉਂਕਿ ਜਿਹੜਾ ਬੈਨ ਸੀ ਇਹ ਕੁਈਨਜ਼ਲੈਂਡ ਵੈਪਨਸ ਐਕਟ 1990 ਦੇ ਥੱਲੇ ਸੀ, ਜਿਹਦੇ 'ਚ ਕਿ ਨਾਈਵਸ ਪਬਲਿਕ ਪਲੇਸਿਸ 'ਤੇ ਜਾਣ 'ਤੇ ਪਾਬੰਦੀ ਸੀ। ਔਰ ਅੱਗੇ ਸੈਕਸ਼ਨ ਵਗੈਰਾ ਜਿਹੜਾ ਟੈਕਨੀਕਲ ਪਾਰਟ ਹੁੰਦਾ ਉਸ ਦੀ ਗੱਲ ਹੈ। ਸੋ ਸਾਨੂੰ ਇਸ ਗੱਲ ਦੀ ਖੁਸ਼ੀ ਔਰ ਮਾਣ ਹੈ ਕਿ ਇਹ ਫੈਸਲਾ ਹੱਕ 'ਚ ਆਇਆ। ਇਸ ਦਾ ਆਧਾਰ ਫਿਰ ਦੂਸਰੀਆਂ ਸਟੇਟਾਂ 'ਚ ਵੀ ਬਣੇਗਾ, ਦੂਸਰੀਆਂ ਥਾਵਾਂ 'ਤੇ ਵੀ ਬਣੇਗਾ। ਔਰ ਸਾਡੇ ਨੋਟਿਸ 'ਚ ਇਹ ਵੀ ਲਿਆਂਦਾ ਗਿਆ ਕਿ ਇਸ ਤਰ੍ਹਾਂ ਦਾ ਇੱਕ ਜਿਹੜਾ ਕਿਰਪਾਨ ਬੈਨ ਸਕੂਲਾਂ ਦੇ ਵਿੱਚ ਕੇਸ ਨਿਊ ਸਾਊਥ ਵੇਲਸ 'ਚ ਹੈ, ਸਿਡਨੀ 'ਚ। ਸਿਡਨੀ ਜਿਹੜੀ ਨਿਊ ਸਾਊਥ ਵੇਲਸ ਹੈ ਉੱਥੇ ਉਹ ਆਲਰੇਡੀ ਬੈਨ ਲੱਗਾ ਹੋਇਆ। ਔਰ ਉੱਥੇ ਜਿਹੜੀਆਂ ਆਡਡ ਸਿੱਖ ਆਰਗੇਨਾਈਜੇਸ਼ਨਸ ਨੇ ਯੂਨਾਈਟਿਡ ਸਿੱਖਸ ਦੀ ਅਗਵਾਈ ਦੇ ਵਿੱਚ ਸਟੇਟ ਗੌਰਮੈਂਟ ਦੇ ਖਿਲਾਫ ਕੇਸ ਲੜ ਰਹੀਆਂ ਨੇ। ਔਰ ਇਹ ਜਿਹੜਾ ਇਸ ਵੇਲੇ ਕਿਉਂਕਿ ਮੇਜਰ ਗੁਰਦੁਆਰਾ ਕਮੇਟੀ ਸਿਡਨੀ ਦੇ ਇਹਦਾ ਹਿੱਸਾ ਨੇ, ਔਰ ਇਹ ਫੈਸਲਾ ਜਿਹੜਾ ਕਿ ਆਇਆ ਕੁਈਨਜ਼ਲੈਂਡਰਸ ਦੇ ਹੱਕ ਦੇ ਵਿੱਚ ਸਿੱਖਾਂ ਦੇ, ਇਹ ਪ੍ਰਭਾਵਿਤ ਕਰੇਗਾ। ਕਿਉਂਕਿ ਇਸ ਦੇ ਥੱਲੇ ਫਿਰ ਜਦੋਂ ਵੀ ਤੁਸੀਂ ਕਿਸੇ ਥਾਂ ਅਪੀਲ ਕਰਦੇ ਹੋ ਤੇ ਤੁਸੀਂ ਉਹਦੇ ਨਾਲ ਪ੍ਰੈਸੀਡੈਂਟ, ਜਦੋਂ ਅਸੀਂ ਕਹਿੰਦੇ ਹਾਂ ਪ੍ਰੈਸੀਡੈਂਟ ਸੈਟਿੰਗ ਕੇਸ ਹੈ, ਸੋ ਅਸੀਂ ਸਮੁੱਚੀਆਂ ਸਿੱਖ ਸੰਗਤਾਂ ਨੂੰ, ਖਾਸ ਤੌਰ 'ਤੇ ਭੈਣ ਜੀ ਕਮਲਜੀਤ ਕੌਰ ਜਿਨ੍ਹਾਂ ਨੇ ਐਫਰਟ ਕੀਤਾ, ਗੁਰਦੁਆਰਾ ਕਮੇਟੀਆਂ ਔਰ
ਸਿੱਖ ਜਥੇਬੰਦੀਆਂ ਜਿਨ੍ਹਾਂ ਨੇ ਸਾਥ ਸਹਿਯੋਗ ਦਿੱਤਾ ਹੈ ਬਿਲਕੁਲ ਔਰ ਜ਼ਾਹਰ ਹੈ ਕਿ ਉਹਨਾਂ ਦਾ ਅਦਾਲਤੀ ਸਿਸਟਮ 3 ਜੱਜਾਂ ਦਾ ਜਿਹੜਾ ਬੈਂਚ ਹੈ ਜਿਨ੍ਹਾਂ ਨੇ ਬਿਲਕੁਲ ਜਿਹੜਾ ਹੱਕ ਬੇਸਡ ਫੈਸਲਾ ਦਿੱਤਾ ਹੈ ਉਹਨਾਂ ਸਾਰਿਆਂ ਦਾ ਸ਼ੁਕਰੀਆ ਵੀ ਅਦਾ ਕਰਦੇ ਔਰ ਮੁਬਾਰਕਬਾਦ ਵੀ ਦਿੰਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਾਰ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।